कोरोना उत्थे हरिद्वार भी है जिथे नंगे कच्छियां तो बगैर सारे हजारां लखां की गिनती दे विच लैना बच लगे आ। कर सकते मार ले पानी वाले मुछाड़ा मारे असीं किहड़ा भज्जण लगे इथों। कल जेड़े जजिस दे कोल बैबल कलां केस लग्या होया असीं उन्हां नूं भी सुचेत करना चाहते हैं कि वो पहले वाले जज की गलती ना दोहरान। ਸਾਲ 2015 ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ। ਪਾਵਨ ਸਰੂਪ ਦੇ ਪੰਨੇ ਪਾੜ ਕੇ ਬਰਗਾੜੀ ਪਿੰਡ ਦੇ ਨੇੜੇ ਸੜਕ ਉੱਪਰ ਸੁੱਟ ਦਿੱਤੇ ਜਾਂਦੇ ਨੇ, ਜਿਸ ਦੇ ਵਿਰੋਧ ਵਿੱਚ ਇੱਕ ਧਰਨਾ ਪ੍ਰਦਰਸ਼ਨ ਕੀਤਾ ਜਾਂਦਾ, ਲੰਮਾ ਅੰਦੋਲਨ ਚੱਲਦਾ ਤੇ ਪੁਲਿਸ ਫੋਰਸ ਵੱਲੋਂ ਉਸ 'ਤੇ ਕਾਰਵਾਈ ਕਰਦਿਆਂ ਗੋਲੀ ਚਲਾਈ ਜਾਂਦੀ ਹੈ, ਜਿਸ ਵਿੱਚ 2 ਸਿੱਖ ਆ ਜਿਹੜੇ ਉਹ ਸ਼ਹੀਦ ਵੀ ਹੋ ਜਾਂਦੇ ਆ। ਤੇ ਇਸ ਤੋਂ ਬਾਅਦ ਇੱਕ SITs ਬੈਠਦੀਆਂ, ਪਰ ਸਿੱਖ ਸੰਗਤਾਂ ਨੂੰ ਇਨਸਾਫ ਦੀ ਉਮੀਦ ਉਸ ਵੇਲੇ ਨਜ਼ਰ ਆਈ ਜਦੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਆਪਣੀ ਲੰਮੀ ਮਿਹਨਤ ਤੋਂ ਬਾਅਦ ਜਾਂਚ ਰਿਪੋਰਟ ਕੋਰਟ ਵਿੱਚ ਦਾਇਰ ਕਰਦੇ ਨੇ। ਪਰ ਇਹ ਸੰਗਤਾਂ ਦੀਆਂ ਉਮੀਦਾਂ 'ਤੇ ਉਸ ਵੇਲੇ ਪਾਣੀ ਫਿਰ ਜਾਂਦਾ ਜਦੋਂ ਉਹ ਇੰਨੀ ਮਿਹਨਤ ਨਾਲ ਕੀਤੀ ਵੀ ਜਾਂਚ ਰਿਪੋਰਟ, ਜਿਸ ਤੋਂ ਸਿੱਖ ਸੰਗਤਾਂ ਵੀ ਕਾਫੀ ਸੰਤੁਸ਼ਟ ਨਜ਼ਰ ਆਉਂਦੀਆਂ ਸੀ, ਉਸ ਨੂੰ ਅਦਾਲਤ ਵੱਲੋਂ ਰੱਦ ਕਰ ਦਿੱਤਾ ਜਾਂਦਾ। ਤੇ ਉਸ ਦੇ ਸਬੰਧ ਵਿੱਚ ਅੱਜ ਸਮੂਹ ਪੰਥਕ ਜਥੇਬੰਦੀਆਂ ਨੇ ਹਾਈ ਕੋਰਟ ਦਾ ਘਿਰਾਓ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਸੀ। ਤੇ ਹਾਲਾਂਕਿ ਪੁਲਿਸ ਰਸਤੇ ਵਿੱਚ ਇਹਨਾਂ ਨੂੰ ਵਾਰ-ਵਾਰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਨੂੰ ਲੋਕਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਇਹ ਲਗਾਤਾਰ ਅੱਗੇ ਵਧ ਰਿਹਾ। ਸਮੂਹ ਪੰਥਕ ਜਥੇਬੰਦੀਆਂ ਦਲ ਖਾਲਸਾ ਸਮੇਤ ਹੋਰ ਕਈ ਪੰਥਕ ਜਥੇਬੰਦੀਆਂ ਜਿਹੜੀਆਂ ਉਹ ਇੱਥੇ ਮੌਜੂਦ ਨੇ। ਸਮੂਹਿਕ ਤੌਰ 'ਤੇ ਜਿਹੜਾ ਵਿਰੋਧ ਪ੍ਰਦਰਸ਼ਨ ਆ ਉਹ ਕੀਤਾ ਜਾ ਰਿਹਾ। ਹਾਈ ਕੋਰਟ ਨੂੰ ਘੇਰਨ ਦਾ ਜੋ ਕਿ ਪ੍ਰੋਗਰਾਮ ਸੀ ਉਹ ਦਿੱਤਾ ਗਿਆ ਸੀ, ਪਰ ਰਾਹ ਵਿੱਚ ਪੁਲਿਸ ਦੇ ਰੋਕਣ ਦੇ ਬਾਵਜੂਦ ਪੈਦਲ ਆ ਜਿਹੜਾ 10 ਕਿਲੋਮੀਟਰ ਪਿੱਛੇ ਹਾਈ ਕੋਰਟ ਤੋਂ ਰੋਕ ਲਿਆ ਗਿਆ ਸੀਗਾ। ਇਸ ਤੋਂ ਬਾਅਦ ਪੈਦਲ ਮਾਰਚ ਕਰਕੇ ਅੱਗੇ ਸਿੱਖ ਸੰਗਤਾਂ ਜਿਹੜੀਆਂ ਉਹ ਅੱਗੇ ਵਧ ਰਹੀਆਂ ਗੀਆਂ। ਆਓ ਤੁਹਾਨੂੰ ਇੱਥੋਂ ਦੇ ਦ੍ਰਿਸ਼ ਦਿਖਾਉਣੇ ਆ ਕਿ ਕਿਵੇਂ ਇਹ ਮਾਰਚ ਆ ਜਿਹੜਾ ਅੱਗੇ ਵਧ ਰਿਹਾ ਤੇ ਇੱਥੇ ਜਿਹੜੇ ਆਗੂ ਮੌਜੂਦ ਨੇ ਇਸ ਮਾਰਚ ਦੀ ਅਗਵਾਈ ਕਰ ਰਹੇ ਨੇ, ਉਹਨਾਂ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦੇ ਆ। ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਮਾਰਚ ਦਾ ਪ੍ਰੋਗਰਾਮ ਹੈ ਜਿਹੜਾ ਇਹ ਕਿਸ ਲਈ ਦਿੱਤਾ ਗਿਆ ਤੇ ਕਿਹਨਾਂ ਵੱਲੋਂ ਦਿੱਤਾ ਗਿਆ, ਸਾਡੇ ਦਰਸ਼ਕਾਂ ਨੂੰ ਜਾਣਕਾਰੀ। ਪੰਥਕ ਜਥੇਬੰਦੀਆਂ ਜਿਹਦੇ ਮੁੱਖ ਤੌਰ ਤੇ ਅਕਾਲੀ ਦਲ ਅੰਮ੍ਰਿਤਸਰ, ਯੂਨਾਈਟਿਡ ਅਕਾਲੀ ਦਲ ਤੇ ਦਲ ਖਾਲਸਾ, ਨਾਲ ਹੋਰ ਜਥੇਬੰਦੀਆਂ ਵੀ ਸ਼ਾਮਲ ਹੋਈਆਂ, ਉਹਨਾਂ ਦਾ ਧੰਨਵਾਦ। ਇਹ ਜਿਹੜਾ ਹਾਈ ਕੋਰਟ ਦੇ ਜੱਜ ਨੇ ਫੈਸਲਾ ਦਿੱਤਾ ਸਿੱਖ ਬਾਰੇ, ਉਹਦੇ ਵਿਰੁੱਧ ਨਿਆਂਪਾਲਿਕਾ ਦੇ ਸਿਸਟਮ ਵਿਰੁੱਧ ਰੋਸ ਪ੍ਰਗਟ ਕਰਨ ਲਈ ਦਿੱਤਾ ਜਾ ਰਿਹਾ। ਇਹ SIT ਜਿਹੜੀ ਬਣੀ ਸੀ ਕੁੰਵਰ ਵਿਜੇ ਪ੍ਰਤਾਪ ਦੇ ਹੇਠ, ਉਹਨਾਂ ਨੇ ਜਾਂਚ ਆ ਜਿਹੜੀ ਉਹ ਪੇਸ਼ ਕੀਤੀ ਸੀ, ਉਸ ਨੂੰ ਰੱਦ ਕਰ ਦਿੱਤਾ ਗਿਆ। ਇਸ ਦੇ ਸੰਬੰਧ ਵਿੱਚ ਕੀ ਪ੍ਰਤੀਕਿਰਿਆ ਦੇਣਾ ਚਾਹੋਗੇ? ਇਹ ਕਿਉਂ ਇਸ ਤਰ੍ਹਾਂ ਇਸ ਨੂੰ ਰੱਦ ਕਰ ਦਿੱਤਾ ਗਿਆ? ਇਹ ਜਿਹੜੀਆਂ ਹੁਕਮਰਾਨ ਧਿਰਾਂ ਭਾਵੇਂ ਉਹ ਕੈਪਟਨ ਆ ਜਾਂ ਸੁਖਬੀਰ ਆ, ਉਹ ਰਲੇ ਮਿਲੇ ਆ, ਉਹਨਾਂ ਹੀ ਰਲੇ ਮਿਲੇ। ਇੱਕ ਜਿਹੜਾ ਸਿਸਟਮ ਆ ਜੋ 4 ਜੱਜਾਂ ਸੁਪਰੀਮ ਕੋਰਟ ਦੇ ਨੇ ਕਿਹਾ ਸੀ ਵੀ ਇਹ ਸਿਸਟਮ ਆ ਜਿਹੜਾ ਰਾਜਸੀ ਸਿਸਟਮ ਨਿਆਂਪਾਲਿਕਾ ਉਹ ਪੋਲੀਟੀਕਲ ਪ੍ਰਭਾਵ ਅਧੀਨ ਜਾ ਰਹੀ ਹੈ, ਉਹਨਾਂ ਦੀ ਗੱਲ ਵੀ ਨਹੀਂ ਸੁਣੀ ਗਈ, ਜਿਹਦਾ ਨਤੀਜਾ ਅੱਜ ਇਹ ਫੈਸਲਾ ਹੈ। ਠੀਕ ਹੈ ਜੀ। ਤੇ ਪੁਲਿਸ ਵੱਲੋਂ ਜਿਹੜੀ ਅੱਗੇ ਅਸੀਂ ਮਗਰ ਦੇਖਦੇ ਆ ਰਹੇ ਸੀ ਕਿ ਬੈਰੀਕੇਡਿੰਗ ਵੀ ਕੀਤੀ ਜਾ ਰਹੀ ਹੈ, ਰੋਕਣ ਦੀ ਕੋਸ਼ਿਸ਼ ਕੀਤੀ ਜਾਊਗੀ, ਤਾਂ ਇਸ ਦਾ ਤੁਹਾਡਾ ਅੱਗੇ ਕੀ ਰਿਐਕਸ਼ਨ ਹੋਊਗਾ? ਜਿਹੜਾ ਸਾਡਾ ਮਕਸਦ ਆ ਬੜਾ ਸਪਸ਼ਟ ਹੈ, ਇਹ ਕੰਮ ਪ੍ਰਸ਼ਾਸਨ ਦਾ। ਅਸੀਂ ਸ਼ਾਂਤਮਈ ਹਾਈ ਕੋਰਟ ਵੱਲ ਪਹੁੰਚਾਂਗੇ, ਉਹਨਾਂ ਨੇ ਕੀ ਕਰਨਾ ਕੀ ਨਹੀਂ। ਅਸੀਂ ਇਹ ਗੱਲ ਤੁਹਾਡੇ ਰਾਹੀਂ ਬਹੁਤ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਕਿਸੇ ਤਰ੍ਹਾਂ ਦੀ ਹਿੰਸਾ, ਕੋਈ ਭੜਕਾਊ ਕਾਰਵਾਈ ਸਾਡੇ ਵੱਲੋਂ ਨਹੀਂ ਹੋਏਗੀ। ਤਾਂ ਸਰਦਾਰ ਸਾਹਿਬ ਦਾ ਕਹਿਣਾ ਕਿ ਜਿਹੜਾ ਸ਼ਾਂਤਮਈ ਪ੍ਰਦਰਸ਼ਨ ਆ ਜਿਹੜਾ ਇਹ ਲੈ ਕੇ ਹਾਈ ਕੋਰਟ ਦੇ ਦਰਵਾਜ਼ੇ ਤੇ ਢੁੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਪੁਲਿਸ ਆ ਜਿਹੜੀ ਉਹ ਜੇਕਰ ਰੋਕੇਗੀ ਤਾਂ ਇਸ ਨੂੰ ਫਿਰ ਵੀ ਸ਼ਾਂਤਮਈ ਹੀ ਰੱਖਿਆ ਜਾਵੇਗਾ। ਸਮੂਹ ਪੰਥਕ ਜਥੇਬੰਦੀਆਂ ਵੱਲੋਂ ਰੋਸ ਮਾਰਚ ਆ ਜਿਹੜਾ ਉਹ ਹਾਈ ਕੋਰਟ ਦੇ ਵੱਲ ਆ ਸਿੱਧਾ ਹੋਇਆ ਵਿਆ, ਤੇ ਤੁਸੀਂ ਮੇਰੇ ਮਗਰ ਦੇਖ ਸਕਦੇ ਹੋ ਜਿਹੜੀ ਪੁਲਿਸ ਆ ਉਸ ਨੇ ਬੈਰੀਕੇਡਿੰਗ ਕੀਤੀ ਹੋਈ ਆ, ਤੇ ਮੇਰੇ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਸਿੱਖ ਸੰਗਤਾਂ ਜਿਹੜੀਆਂ ਪੰਥਕ ਜਥੇਬੰਦੀਆਂ ਦੀ
ਸਰਪ੍ਰਸਤੀ ਹੇਠ ਉਹ ਲਗਾਤਾਰ ਅੱਗੇ ਵਧ ਰਹੀਆਂ ਤੇ ਸਾਹਮਣੇ ਜਿਹੜਾ ਪੁਲਿਸ ਆ, ਪੁਲਿਸ ਦੀ ਬੈਰੀਕੇਡਿੰਗ ਆ, ਉੱਥੇ ਹੁਣ ਪੁਲਿਸ ਵੀ ਅੱਗੇ ਵਧ ਰਹੀ ਆ। ਤੁਸੀਂ ਦੇਖ ਸਕਦੇ ਹੋ ਇੱਥੇ ਹਾਲਾਂਕਿ ਸ਼ਾਂਤੀਪੂਰਵਕ ਧਰਨੇਬਾਜ਼ੀ ਕਰਨ ਦੀ ਗੱਲ ਹੋ ਰਹੀ ਹੈ ਤੇ ਪਰ ਦੇਖਦੇ ਹਾਂ ਕਿ ਅੱਗੇ ਵਧਣ ਤੋਂ ਜਿਸ ਤਰ੍ਹਾਂ ਰੋਕਿਆ ਜਾਵੇਗਾ ਇਹਦਾ ਕੀ ਹੱਲ ਕੱਢਿਆ ਜਾਂਦਾ ਗਾ। ਤੇ ਆ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਪਰ ਸਿੱਖ ਸੰਗਤਾਂ ਜਿਹੜੀਆਂ ਉਹ ਲਗਾਤਾਰ ਅੱਗੇ ਵਧ ਰਹੀਆਂ। ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਇਹ ਰੋਸ ਮਾਰਚ ਹੈ ਜਿਹੜਾ ਬਾਈਬਲ ਕਲਾਂ ਗੋਲੀकांड ਹੋਇਆ ਸੀ ਉਸ ਦਾ ਇਨਸਾਫ ਲੈਣ ਲਈ ਹਾਈ ਕੋਰਟ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਲਗਾਤਾਰ ਜਿਹੜੇ ਸਿੱਖ ਸੰਗਤਾਂ ਗੀਆਂ ਉਹ ਪੰਥਕ ਜਥੇਬੰਦੀਆਂ ਦੀ ਅਗਵਾਈ ਵਿੱਚ ਅੱਗੇ ਵਧ ਰਹੀਆਂ ਤੇ ਪੁਲਿਸ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਮਾਹੌਲ ਥੋੜਾ ਤਣਾਅਪੂਰਵਕ ਹੋਣ ਜਾ ਰਿਹਾ ਹੈ ਇੱਥੇ। ਤੁਸੀਂ ਦੇਖ ਸਕਦੇ ਹੋ ਕਿ ਸਿੱਖ ਸੰਗਤਾਂ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੀਆਂ ਤੇ ਮਾਹੌਲ ਤਣਾਅਪੂਰਵਕ ਹੁੰਦਾ ਜਾ ਰਿਹਾ। ਧੱਕਾ ਮੁੱਕੀ ਜਿਹੜੀ ਕੀਤੀ ਜਾ ਰਹੀ ਹੈ ਇੱਥੇ ਪੁਲਿਸ ਵੱਲੋਂ, ਅੱਗੇ ਵਧਣ ਦੀਆਂ ਸਿੱਖ ਸੰਗਤਾਂ ਵੱਲੋਂ ਕੋਸ਼ਿਸ਼ਾਂ ਜਿਹੜੀਆਂ ਜਾਰੀ ਆ ਤੇ ਇੱਥੇ ਬੈਰੀਕੇਡਿੰਗ ਆ ਜਿਹੜੀ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਵਾਟਰ ਕੈਨਨ ਆ ਜਿਹੜੀ ਉਹ ਵੀ ਖੜੀ ਆ ਤੇ ਪਰ ਸਿੱਖ ਸੰਗਤਾਂ ਜਿਹੜੀਆਂ ਉਹ ਅੱਗੇ ਵਧਣ ਲਈ ਤਤਪਰ ਆ। ਮਾਹੌਲ ਆ ਜਿਹੜਾ ਹਾਲਾਂਕਿ ਇਹ ਰੋਸ ਮਾਰਚ ਆ ਜਿਹੜਾ ਇਸ ਨੂੰ ਸ਼ਾਂਤੀਪੂਰਵਕ ਰੱਖਣ ਦੀ ਗੱਲ ਕੀਤੀ ਜਾ ਰਹੀ ਆ ਪਰ ਪੁਲਿਸ ਨਾਲ ਟਕਰਾਅ ਦੀਆਂ ਸੰਭਾਵਨਾਵਾਂ ਦਿਖ ਰਹੀਆਂ ਤੇ ਤੁਸੀਂ ਦੇਖ ਸਕਦੇ ਹੋ ਕਿ ਗੱਲਬਾਤ ਆ ਜਿਹੜੀ ਉਹ ਹੋ ਰਹੀ ਆ। ਮਾਹੌਲ ਆ ਜਿਹੜਾ ਉਹ ਤਣਾਅਪੂਰਵਕ ਬਣਿਆ ਹੋਇਆ ਤੇ ਸਿੱਖ ਸੰਗਤਾਂ ਜਿਹੜੀਆਂ ਉਹ ਗੱਲਬਾਤ ਕਰ ਰਹੀਆਂ ਤੇ ਲਗਾਤਾਰ ਜਿਹੜਾ ਉਹ ਮਾਹੌਲ ਆ ਥੋੜਾ ਭਖਦਾ ਨਜ਼ਰ ਆ ਰਿਹਾ। ਧੱਕਾ ਮੁੱਕੀ ਦੀ ਜਿਹੜੀ ਕੋਸ਼ਿਸ਼ ਆ ਜਿਹੜੀ ਉਹ ਕੀਤੀ ਜਾ ਰਹੀ ਹੈ। ਪੰਜਾਬ ਨਿਊਜ਼ ਤੇ ਲਗਾਤਾਰ ਤੁਸੀਂ ਦੇਖ ਰਹੇ ਹੋ ਕਿ ਧੱਕਾ ਮੁੱਕੀ ਹੋ ਰਹੀ ਹੈ। ਇੱਕ ਰੋਜ਼ ਜਿਹੜਾ ਪ੍ਰਗਟਾਇਆ ਜਾ ਰਿਹਾ ਸੀ ਬਗਾੜੀ ਮੋਰਚੇ ਵੱਲੋਂ। ਭਾਰਤ ਦੇਸ਼ ਜਿਹਦਾ ਕੋਈ ਕੋਰਟ ਨਹੀਂ, ਕੋਈ ਕਾਨੂੰਨ ਨਹੀਂ, ਜੇ ਹੈ ਆ ਤੇ ਉਹ ਇਕੱਲੇ ਆਰਐਸਐਸ ਬਜਰੰਗ ਦਲ ਵਾਸਤੇ, ਸਿੱਖਾਂ ਨੂੰ ਤੇ ਘੱਟ ਗਿਣਤੀਆਂ ਨੂੰ ਕੁਚਲਣ ਵਾਸਤੇ ਇਹ ਜਿਹੜਾ ਹਿੰਦੁਸਤਾਨ ਜਿਹੜਾ ਇਹ ਆਪਣੀ ਰੰਗਤ ਦੇਣੀ ਚਾਹੁੰਦਾ ਹੈ। ਇੰਡੀਆ ਭਾਰਤ ਜਿਹੜਾ ਭਾਰਤ ਦੇ ਵਰਲਡ ਦੇ ਵਿੱਚ ਇੱਕ ਇਹੋ ਜਿਹਾ ਦੇਸ਼ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਤੇ ਧਰਮਾਂ ਨੂੰ ਗਲੀਆਂ ਦੇ ਵਿੱਚ ਰੋਲਿਆ ਜਾਂਦਾ ਹੈ, ਜਿੱਥੇ ਬਰਗਾੜੀ ਦੇ ਵਿੱਚ ਸਿੰਘ ਸ਼ਹੀਦ ਕੀਤੇ ਜਾਂਦੇ ਆ। ਜੇ ਗੁਜਰਾਤ ਦੇ ਵਿੱਚ 2000 ਮੁਸਲਮਾਨ ਨੂੰ ਵੱਢਿਆ ਜਾਂਦਾ ਹੈ ਮੋਦੀ ਵੱਲੋਂ ਤੇ ਕੋਈ ਕਾਨੂੰਨ ਜਿਹੜਾ ਕਿਸੇ ਕੋਈ ਡੈਮੋਕ੍ਰੇਸੀ ਦਾ ਘਾਣ ਕੀਤਾ ਜਾਂਦਾ ਹੈ। ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਬਾਏ ਦਾ ਪੀਪਲ ਫੋਰ ਦਾ ਪੀਪਲ ਡੈਮੋਕ੍ਰੇਸੀ, ਤੁਹਾਨੂੰ ਇਹ ਸ਼ਰਮ ਆਉਣੀ ਚਾਹੀਦੀ ਸਾਰਿਆਂ ਨੂੰ ਕਿ ਲੋਕਾਂ ਦੀਆਂ ਵੋਟਾਂ ਲੈ ਕੇ ਉਹਨਾਂ ਦੇ ਧਰਮ ਨੂੰ ਗਲੀਆਂ ਦੇ ਵਿੱਚ ਰੋਲਦੇ ਹੋ, ਉਹਨਾਂ ਦੇ ਸਿੱਖਾਂ ਨੂੰ ਸ਼ਹੀਦ ਕਰਦੇ ਹੋ। ਅਮਨ ਪਸੰਦ ਕੌਮ ਹੈ ਜਿਹੜੀ ਆਰਾਮ ਨਾਲ 6 ਮਹੀਨੇ ਬਰਗਾੜੀ ਮੋਰਚਾ ਲਾ ਕੇ ਇਹ ਸੱਟਾਂ ਬਣੀਆਂ ਤੇ ਤੁਸੀਂ ਉਹਨਾਂ ਸੱਟਾਂ ਨੂੰ ਖਾਰਜ ਕਰਕੇ ਸਾਬਤ ਕਰ ਦਿੱਤਾ ਕਿ ਬਾਦਲ ਤੇ ਕੈਪਟਨ ਜੁੰਡਲੀ ਜਿਹੜੀ ਆ ਰਲ ਕੇ ਪੰਜਾਬ ਦੇ ਕਿਸਾਨਾਂ ਤੇ ਜਵਾਨਾਂ ਦਾ ਪਾਣੀਆਂ ਦਾ ਨਾਸ ਕਰਦੀ ਹੈ। ਜਿਹੜਾ ਕਿ ਕਿਸਾਨ ਕਦੀ ਵੀ, ਜਿਹੜਾ ਸਿੱਖ ਕੌਮ ਕਦੀ ਵੀ ਆਪਣੇ ਧਰਮ ਤੇ ਹਮਲਾ ਬਰਦਾਸ਼ਤ ਨਹੀਂ ਕਰਨਗੇ। ਅੱਜ ਇੱਥੇ ਕੋਰਟ ਬੰਦ ਕੀਤਾ ਗਿਆ ਹੈ। ਜੇ ਇੱਥੇ ਕਰੋਨਾ ਹੈ ਤੇ ਕਰੋਨਾ ਉੱਥੇ ਹਰਿਦੁਆਰ ਵੀ ਹੈ ਜਿੱਥੇ ਨੰਗੇ ਕੱਛਿਆਂ ਤੋਂ ਬਗੈਰ ਸਾਰੇ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਲੈਣਾ ਵਿੱਚ ਲੱਗੇ ਆ। ਇੱਥੇ ਕਰੋਨਾ ਨਹੀਂ ਹੈ, ਇੱਥੇ ਅੱਜ ਸਿੱਖਾਂ ਦਾ ਦਬਾਅ ਹੈ। ਇੱਥੇ ਚੰਡੀਗੜ੍ਹ ਦੇ ਵਿੱਚ ਹਾਈ ਕੋਰਟ ਬੰਦ ਹੋਇਆ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਨਸਾਫ ਲੈ ਕੇ ਸਿੱਖ ਕੌਮ ਰਵੇਗੀ। ਇਹ ਸਾਡਾ ਅੱਜ ਵਚਨ ਹੈ। ਅੱਜ ਸਾਡਾ ਪ੍ਰੋਟੈਸਟ ਹਾਈ ਕੋਰਟ ਦੇ ਬਰੂਹਾਂ ਤੇ ਸੀ ਔਰ ਇਹ ਪ੍ਰੋਟੈਸਟ ਜਿਹੜਾ ਹਾਈ ਕੋਰਟ ਨੇ ਸਿੱਟ ਦੀ ਰਿਪੋਰਟ ਨੂੰ ਕੁਐਸ਼ ਕੀਤਾ ਉਹਦੇ ਖਿਲਾਫ ਸੀ। ਅਸੀਂ ਕੋਰਟ ਦੀ ਜੱਜਮੈਂਟ ਨੂੰ ਰਿਜੈਕਟ ਕਰਦੇ ਹਾਂ ਔਰ ਉਸ ਕੋਰਟ ਦੀ ਜੱਜਮੈਂਟ ਦੇ ਖਿਲਾਫ ਅੱਜ ਅਸੀਂ ਪ੍ਰੋਟੈਸਟ ਕਰਨ ਆਏ ਸੀ। ਗਵਰਨਮੈਂਟ ਨੇ ਤੇ ਜੁਡੀਸ਼ਰੀ ਨੇ ਦੋਨੇ ਸਾਡੇ ਲਈ ਬਾਇਸਡ ਨੇ, ਦੋਨੇ ਸਾਡੇ ਲਈ ਪੱਖਪਾਤੀ ਨੇ ਔਰ ਇਹਨਾਂ ਨੇ ਮਿਲ ਕੇ ਇਹ ਜਿਹੜੀ ਜੱਜਮੈਂਟ ਆਈ ਹੈ ਇਹ ਦੋਨਾਂ ਦੀ ਰਿਫਲੈਕਸ਼ਨ ਹੈ ਕਿ ਇਹ ਦੋਨੇ ਇੱਕਮਿਕ ਨੇ। ਪੰਜਾਬ ਗਵਰਨਮੈਂਟ ਦਾ ਅਟਰ ਫੇਲੀਅਰ ਹੈ ਇਹ ਜੱਜਮੈਂਟ। ਪੰਜਾਬ ਗਵਰਨਮੈਂਟ ਦੇ ਜਿਹੜੇ ਮੁੱਖ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ, ਉਹਨਾਂ ਨੂੰ ਆਪਣੀ ਸਰਕਾਰ ਦੀ ਫੇਲੀਅਰ ਮੰਨ ਲੈਣੀ ਚਾਹੀਦੀ ਹੈ ਔਰ ਆਪਣੇ ਨਲਾਇਕ ਐਡਵੋਕੇਟ ਜਨਰਲ ਨੂੰ ਮੁਅੱਤਲ ਕਰਨਾ ਚਾਹੀਦਾ ਹੈ। ਅਗਰ ਮੁੱਖ ਮੰਤਰੀ ਇਸ ਤਰ੍ਹਾਂ ਨਹੀਂ ਕਰਦੇ ਔਰ ਆਪਣੀ ਜਿੱਦ ਤੇ ਪੱਕੇ ਰਹਿੰਦੇ ਨੇ, ਆਪਣਾ ਜਿਹੜਾ ਉਹਨਾਂ ਦਾ ਬਲੂ ਆਈਡ ਬॉय ਹੈ ਅਤੁਲ ਨੰਦਾ, ਉਹਨੂੰ
ਇਸੇ ਸੀਟ ਤੇ ਬਿਠਾਈ ਰੱਖਦੇ ਨੇ ਤੇ ਫਿਰ ਅਗਲੀ ਵਾਰ ਇਹ ਪ੍ਰੋਟੈਸਟ ਕੈਪਟਨ ਅਮਰਿੰਦਰ ਸਿੰਘ ਦੀਆਂ ਬਰੂਹਾਂ ਤੇ ਹੋਏਗਾ। ਨੰਬਰ 2 ਤੇ ਸਾਡੇ ਲਈ ਜੁਡੀਸ਼ਰੀ ਤੇ ਸਾਡੇ ਲਈ ਗਵਰਨਮੈਂਟ ਦੋਨੇ ਸਾਡੇ ਲਈ ਬਾਇਸਡ ਨੇ ਔਰ ਦੋਨਾਂ ਨੇ ਇਨਸਾਫ ਦੇਣ ਤੋਂ ਦੋਨੇ ਹੀ ਇਨਕਾਰੀ ਨੇ ਔਰ ਦੋਨੇ ਮਿਲ ਕੇ ਦੋਸ਼ੀ ਪੁਲਿਸ ਅਫਸਰਾਂ ਨੂੰ ਪ੍ਰੋਟੈਕਟ ਕਰ ਰਹੇ ਨੇ। ਸੋ ਸਾਡਾ ਪ੍ਰੋਟੈਸਟ ਇੰਡੀਅਨ ਸਟੇਟ ਤੇ ਇੰਡੀਅਨ ਜਸਟਿਸ ਸਿਸਟਮ ਦੇ ਖਿਲਾਫ ਹੈ। ਅਸੀਂ ਅੱਜ ਇਹਨਾਂ ਨੇ ਸਾਨੂੰ ਰੋਕ ਕੇ ਜੱਜਸ ਨੂੰ ਮਿਲਣ ਤੋਂ ਜਾਣ ਤੋਂ ਰੋਕ ਕੇ ਅਨਡੈਮੋਕ੍ਰੈਟਿਕ ਸਟੈਪ ਲਿਆ। ਅਸੀਂ ਇਹਦੇ ਪ੍ਰੋਟੈਸਟ ਵਜੋਂ ਕੋਰਟ ਅਰੈਸਟ ਦੇ ਰਹੇ ਹਾਂ, ਅਸੀਂ ਗ੍ਰਿਫਤਾਰੀਆਂ ਦੇ ਰਹੇ ਹਾਂ। ਅਸੀਂ ਕਲੀਅਰ ਕੀਤਾ ਹੈ ਜਾਂ ਜੱਜਸ ਨੂੰ ਮਿਲਣ ਦਿੱਤਾ ਜਾਵੇ ਜਾਂ ਸਾਨੂੰ ਜੇਲ੍ਹ ਦੇ ਵਿੱਚ ਲੈ ਜਾਓ। ਅਸੀਂ ਆਪਣਾ ਪ੍ਰੋਟੈਸਟ ਜੇਲ੍ਹ ਦੇ ਅੰਦਰ ਬੈਠ ਕੇ ਜੱਜਸ ਤੱਕ ਪਹੁੰਚਦਾ ਕਰਾਂਗੇ। ਕੱਲ੍ਹ ਦੇ ਨਿਊਜ਼ਪੇਪਰ ਔਰ ਤੁਹਾਡੇ ਮੀਡੀਆ ਰਾਹੀਂ ਜੱਜਸ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਤੁਹਾਡੇ ਫੈਸਲੇ ਦੇ ਖਿਲਾਫ ਇੱਥੇ ਪੰਜਾਬ ਦੀ ਸੰਗਤ ਆਈ ਏ ਔਰ ਜਿਹੜਾ ਹਾਈ ਕੋਰਟ ਦੇ ਬਾਹਰ ਸਾਡਾ ਪ੍ਰੋਟੈਸਟ ਸੀ ਉਹਦਾ ਮੋਟਿਵ ਕਲੀਅਰ ਸੀ ਕਿ ਅਸੀਂ ਜੱਜਸ ਨੂੰ ਦੱਸਣਾ ਚਾਹੁੰਦੇ ਹਾਂ ਕਿ ਤੁਸੀਂ ਸੈਮੀ ਗੋਡਸ ਨਹੀਂ ਹੋ, ਤੁਸੀਂ ਰੱਬ ਨਹੀਂ ਹੋ, ਤੁਸੀਂ ਵੀ ਗਲਤੀਆਂ ਕਰ ਸਕਦੇ ਹੋ। ਇਸ ਵਾਰ ਤੁਸੀਂ ਗਲਤੀ ਕੀਤੀ ਹੈ। ਅਸੀਂ 85% ਤੋਂ ਵੱਧ ਕੁਰਬਾਨੀਆਂ ਕਰਕੇ ਸਿੱਖ ਕੌਮ ਜੇਲ੍ਹਾਂ 'ਚ ਗਈ, ਕਾਲੇ ਪਾਣੀਆਂ 'ਚ ਗਏ। ਸਾਡੇ ਕੋਲੋਂ ਆਨੰਦਮਈ ਪ੍ਰੋਜੈਕਟ ਖੋਲਿਆ, ਸਾਡੇ ਤੇ ਜ਼ੁਲਮ ਕਰਤਾ, ਸਾਡਾ ਦਰਬਾਰ ਸਾਹਿਬ ਢਾਤਾ, ਸਾਡੇ ਗਲਾਂ 'ਚ ਟਾਇਰ ਪਾਤੇ, ਸਾਡੀਆਂ ਧੀਆਂ ਭੈਣਾਂ ਦੀਆਂ ਬੇਪੱਤੀਆਂ ਕਰਤੀਆਂ। ਮੋਦੀ ਨੇ 60,000 ਸਿੱਖ ਕਿਸਾਨਾਂ ਦਾ ਉਜਾੜਾ ਕਰ ਦਿੱਤਾ। ਸਾਡੇ ਕਿਸਾਨ ਸੜਕਾਂ ਤੇ ਬੈਠੇ ਆ, 200 ਤੋਂ 50 ਵੱਧ ਤੋਂ ਕਿਸਾਨ ਚਲੇ ਗਏ ਨੇ, ਕਾਲੇ ਕਾਨੂੰਨ ਲਾਗੂ ਕਰ ਦਿੱਤੇ ਨੇ। ਆਨੰਦਮਈ ਪ੍ਰੋਜੈਕਟ ਸਾਡੇ ਖੋਲ੍ਹਿਆ ਇੱਥੋਂ ਤੱਕ ਕਿ ਸਾਡਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਦਿੱਤੀ ਗਈ ਆ। 1 ਜੂਨ 2015 ਨੂੰ ਸਿਰਸੇ ਵਾਲੇ ਸਾਧ ਦੇ ਚੇਲਿਆਂ ਨੇ ਇੱਕ ਗਿਣੀ ਮਿਤੀ ਸ਼ਹਾਦਤ ਦਾ ਸਾਡਾ ਗੁਰੂ ਚੋਰੀ ਕਰ ਲਿਆ। ਅਸੀਂ ਮਾਰੀ ਜਾਈਏ, ਸਾਡਾ ਗੁਰੂ ਚੋਰੀ ਕਰ ਲਿਆ। ਅਸੀਂ ਧਰਨੇ ਲਾਏ, ਮੁਜ਼ਾਹਰੇ ਕੀਤੇ, ਸੜਕਾਂ ਬੰਦ ਕੀਤੀਆਂ, ਉਹ ਸਾਨੂੰ ਇਨਸਾਫ ਨਹੀਂ ਮਿਲਿਆ। ਉਲਟਾ ਸਿਰਸੇ ਵਾਲਾ ਸਾਧ ਵੰਗਾਰਦਾ। ਕੀ ਵੰਗਾਰਦਾ? ਉਹ ਕਹਿੰਦਾ ਤੁਹਾਡਾ ਗੁਰੂ ਸਾਡੇ ਕੋਲੇ ਹੈ। ਉਹ ਕਹਿੰਦਾ ਤੁਹਾਡਾ ਗੁਰੂ ਆ, ਤੁਹਾਡੇ ਪੈਰਾਕਾਰਾਂ ਦੇ ਪੱਲੇ ਕੱਖ ਨਹੀਂ, ਤੁਹਾਡਾ ਗੁਰੂ ਸਾਡੇ ਕੋਲੇ ਆ, ਜਾਂ ਲੱਭ ਲਓ। ਜੇ ਲੱਭ ਲਿਆ 10 ਲੱਖ ਰੁਪਏ ਦਾ ਨਾਮ ਸਲਾਵਤਪੁਰ ਦੇ ਡੇਰੇ ਤੋਂ ਦੇ ਦਿੱਤਾ ਜਾਵੇਗਾ। ਤੁਸੀਂ ਲੱਭ ਨਹੀਂ ਸਕਣਾ। ਕਹਿੰਦੇ ਬੇਅਦਬੀ ਕਰਾਂਗੇ। ਗੁਰੂ ਦੀ ਬੇਅਦਬੀ ਕੀਤੀ, ਕੀ ਹੋਇਆ? ਬੇਅਦਬੀ ਹੋ ਗਈ, 2 ਸਿੰਘ ਸ਼ਹੀਦ ਹੋ ਗਏ। ਕ੍ਰਿਸ਼ਨ ਭਗਵਾਨ ਸਿੰਘ ਪੁਲਿਸ ਸਾਨੂੰ ਪਛਾਤੀ ਹੋ ਗਈ। ਪ੍ਰਕਾਸ਼ ਸਿੰਘ ਬਾਦਲ ਨੇ ਮੈਸੇਂਜਰ ਆਫ ਗੋਡ ਫਿਲਮ ਦੀ ਰਾਖੀ ਕੀਤੀ, ਗੁਰਦੀਪ ਸਿੰਘ ਨੂੰ ਅੰਦਰ ਕੀਤਾ, ਸਿਮਰਜੀਤ ਸਿੰਘ ਮਾਨ ਨੂੰ ਅੰਦਰ ਕੀਤਾ, ਕਮਰਪਾਲ ਜੀ ਨੂੰ ਅੰਦਰ ਕੀਤਾ, ਚੀਮਾ ਜੀ ਨੂੰ ਅੰਦਰ ਕੀਤਾ, ਸਾਨੂੰ ਸਾਰਿਆਂ ਨੂੰ ਅੰਦਰ ਕੀਤਾ। ਸਾਡੇ ਤੇ ਲੱਕੜਾਂ ਦੇ ਚੋਰੀ ਦੇ ਪਰਚੇ ਪਾ ਦਿੱਤੇ ਗਏ। ਉਸ ਤੋਂ ਬਾਅਦ ਸਰਕਾਰ ਬਦਲੀ, ਇਨਸਾਫ ਨਾ ਮਿਲਿਆ, ਨਾ ਜਸਟਿਸ ਨੇ, ਜੋਰਾ ਸਿੰਘ ਨੇ, ਨਾ CBI ਨੇ। ਕੈਪਟਨ ਸਰਕਾਰ, ਕੈਪਟਨ ਸਾਹਿਬ ਕਹਿੰਦਾ ਕੀ ਕਹਿੰਦੇ ਆ? ਕੈਪਟਨ ਅਮਰਿੰਦਰ ਸਿੰਘ ਕਹਿੰਦੇ ਇਹ ਜਿਹੜੀਆਂ ਪੈੜਾਂ ਪ੍ਰਕਾਸ਼ ਸਿੰਘ ਬਾਦਲ ਦੇ ਘਰ 'ਚ ਜਾਂਦੀਆਂ ਤੇ ਉੱਥੇ ਬੇਅਦਬੀ ਹੋਈ ਆ। ਉਸ ਤੋਂ ਬਾਅਦ ਸਰਕਾਰ ਚੇਂਜ ਹੋਈ, ਧਰਨਾ ਮੁਜ਼ਾਹਰਾ ਲੱਗ ਕਰਕੇ ਸਿੱਟ ਬਣੀ। ਸਿੱਟ ਨੂੰ ਉਹਨੇ 9 ਚਲਾਨ ਪੇਸ਼ ਕੀਤੇ। ਕਮਰ ਵਿਜੇ ਪ੍ਰਤਾਪ ਮੈਨੂੰ ਮਿਲਿਆ, ਕਹਿੰਦਾ ਮੈਂ ਇਹੋ ਜਿਹਾ ਚਲਾਨ ਕਰਤਾ, ASI ਵੀ ਕਰ ਦੂਗਾ। ਔਰ ਤੁਲਨੰਦਾ ਐਡਵੋਕੇਟ ਜਨਰਲ ਸਾਡੇ ਤੇ ਜ਼ੁਲਮ ਕਰਦਾ ਰਿਹਾ, ਉਹ ਦੁਸ਼ਮਣਾਂ ਦੇ ਨਾਲ ਖੜਦਾ ਰਿਹਾ। ਪੰਧੇਰ SHO ਦੇ ਰਾਹੀਂ ਮਿਲ ਕੇ ਜੱਜ ਜਿਹੜਾ BJP RSS ਨੇ ਭਰਤੀ ਕੀਤਾ, ਜਿਹੜਾ RS ਚੀਮਾ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਵਕੀਲ ਹੈ, ਉਹਨਾਂ ਨੇ ਰਲ ਕੇ ਕੀ ਫੈਸਲਾ ਕਰਵਾ ਲਿਆ? ਫੈਸਲਾ ਕਰਵਾ ਲਿਆ ਜਾਂ ਹਰਿਆਣਾ ਕਰੇ ਜਾਂ CBI ਕਰੇ ਤੇ ਜਾਂ ਫਿਰ ਬਈ ਚੇਂਜ ਕਰ ਦਿਓ ਇਹਨੂੰ। ਇਹ ਫੈਸਲਾ ਕਿਹੋ ਜਿਹਾ ਕਰ? 3 ਧਿਰਾਂ ਸ਼ੱਕੀ ਫੈਸਲਾ, ਸਿਆਸੀ ਫੈਸਲਾ ਕਰਵਾ ਲਿਆ। ਹੁਣ ਤੁਸੀਂ ਦੱਸੋ, ਸਾਡਾ ਗੁਰੂ ਬੇਅਦਬੀ ਹੋਈ, ਸਾਡੇ ਸਿੰਘ ਸ਼ਹੀਦ ਹੋਏ, ਹਰਿਆਣਾ ਕਿਉਂ ਕਰੇ? ਹਰਿਆਣਾ ਤਾਂ ਸਿਰਸੇ ਵਾਲੇ ਸਾਧ ਨੂੰ ਬਚਾਉਣ ਤੇ ਲੱਗਿਆ ਹੋਇਆ ਨਾ। ਤਾਂ ਜੀ ਚੀਫ ਜਸਟਿਸ ਨੂੰ ਹੋਇਆ, ਸਾਰੀ ਅਦਾਲਤ ਨੂੰ ਕਰੋਨਾ ਤਾਂ ਨਹੀਂ ਹੋਇਆ। ਜਦੋਂ ਰਿਪੋਰਟ ਜਾਰੀ ਕਰਤੀ ਤਾਂ ਉਦੋਂ ਸੁਖਬੀਰ ਬਾਦਲ ਨੂੰ ਕਰੋਨਾ ਹੋ ਗਿਆ। ਇਹ ਕਰੋਨਾ ਕਿਉਂ ਹੋਇਆ? ਇਹ ਤੁਹਾਡੀ ਵੱਡੀ ਅਖਲਾਕੀ ਜਿੱਤ ਹੋਈ ਆ। ਕਿੱਥੇ ਤੇ ਕਹਿੰਦੇ ਮਾਨਿਆ ਨਹੀਂ ਹੋਊਗੀ, ਕਿੱਥੇ ਸਾਰੀ ਹਾਈ ਕੋਰਟ ਤਾਲੇ ਲਾ ਕੇ ਭੱਜ ਗਈ ਆ। ਹੁਣ ਜਿਹੜੇ ਹਾਈ ਕੋਰਟ ਦੇ ਵਕੀਲ ਆ, ਉਹਨਾਂ ਨੂੰ ਸਾਰੇ ਇਕੱਠੇ ਹੋ ਕੇ ਇਸ ਪ੍ਰੋਟੈਸਟ ਦੇ ਵਿਰੁੱਧ ਸਾਡੇ ਸਾਹਮਣੇ ਨਾ ਖੜਨਾ, ਉਹਦਾ ਵਿਰੋਧ ਕਰਨਾ ਚਾਹੀਦਾ ਹੈ। ਇਸ ਕਰਕੇ ਇਹ ਜੰਗ ਜਾਰੀ ਰਹੂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਜੋ ਬਹਿਬਲ ਕਲਾਂ ਗੋਲੀकांड ਦਾ ਇਨਸਾਫ ਲੈਣ ਲਈ ਹਾਈ ਕੋਰਟ ਦਾ ਘਿਰਾਓ ਕੀਤਾ ਜਾਣਾ ਸੀ, ਜੱਜਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਪਰ ਉਹਨਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ ਗਿਆ, ਰਸਤੇ ਦੇ ਵਿੱਚ ਰੋਕ ਦਿੱਤਾ ਗਿਆ। ਹੁਣ ਪੰਥਕ ਜਥੇਬੰਦੀਆਂ ਨੇ ਇਹ ਫੈਸਲਾ ਕੀਤਾ ਕਿ ਜਾਂ ਤਾਂ ਸਾਨੂੰ ਜੱਜਾਂ ਨੂੰ ਮਿਲਣ ਦਿੱਤਾ ਜਾਵੇ, ਨਹੀਂ ਤਾਂ ਅਸੀਂ ਗ੍ਰਿਫਤਾਰੀਆਂ ਦੇ ਕੇ ਆਪਣਾ ਵਿਰੋਧ ਦਰਜ ਕਰਾਵਾਂਗੇ ਤੇ ਜੇਲ੍ਹਾਂ ਦੇ ਵਿੱਚੋਂ ਆਪਣੀ ਆਵਾਜ਼ ਆ ਜਿਹੜੀ ਉਹ ਇੰਡੀਅਨ ਜੁਡੀਸ਼ਰੀ, ਇੰਡੀਅਨ ਸਟੇਟ ਦੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਾਂਗੇ।
ਤਾਂ ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਪੰਥਕ ਜਥੇਬੰਦੀਆਂ ਜਿਹੜੀਆਂ ਪੰਥਕ ਆਗੂ ਆ ਉਹ ਗ੍ਰਿਫਤਾਰੀ ਦੇਣ ਦੀ ਤਿਆਰੀ ਦੇ ਵਿੱਚ ਨੇ ਤੇ ਇੱਥੇ ਬੱਸਾਂ ਦੇ ਵਿੱਚ ਆ ਜਿਹੜੀਆਂ ਪੁਲਿਸ ਵੱਲੋਂ ਬੱਸਾਂ ਗੀਆਂ ਜਿਹੜੀਆਂ ਇੱਥੇ ਲਿਆਂਦੀਆਂ ਗਈਆਂ ਤੇ ਉਹਨਾਂ ਵਿੱਚ ਉਹਨਾਂ ਨੂੰ ਬਿਠਾਇਆ ਜਾ ਰਿਹਾ। ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਪੰਥਕ ਆਗੂ ਨੇ ਅਲੱਗ-ਅਲੱਗ ਜਥੇਬੰਦੀਆਂ ਤੋਂ ਜਿਨ੍ਹਾਂ ਨੇ ਹਾਈ ਕੋਰਟ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਰਸਤੇ ਵਿੱਚ ਆਪਣੇ ਬੱਸਾਂ ਦੇ ਵਿੱਚ ਗ੍ਰਿਫਤਾਰੀਆਂ ਉਹ ਦੇ ਰਹੇ ਨੇ ਤੇ ਲਗਾਤਾਰ ਨਾਰਿਆਂ ਤੇ ਜਕਾਰਿਆਂ ਨਾਲ ਜਿਹੜੀਆਂ ਆਵਾਜ਼ਾਂ ਬੁਲੰਦ ਕੀਤੀਆਂ ਜਾ ਰਹੀਆਂ। ਇੰਡੀਅਨ ਜੁਡੀਸ਼ਰੀ ਇੰਡੀਅਨ ਸਟੇਟ ਦੇ ਵਿਰੋਧ ਵਿੱਚ ਇਸ ਪ੍ਰੋਟੈਸਟ ਨੂੰ ਆਗਾਜ਼ ਕੀਤਾ ਗਿਆ, ਇਸ ਨੂੰ ਇਨਾਮ ਦਿੱਤਾ ਗਿਆ ਤੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਆਪਣਾ ਪ੍ਰੋਟੈਸਟ ਦਰਜ ਕਰਾਉਂਦੇ ਹੋਏ ਗ੍ਰਿਫਤਾਰੀਆਂ ਜਿਹੜੇ ਉਹ ਪੰਥਕ ਆਗੂ ਦੇ ਰਹੇ ਨੇ। ਅਸੀਂ ਸਿੱਖ ਸੰਗਤ ਨੂੰ ਅਪੀਲ ਕਰਦੇ ਕਿ ਇਸ ਜੰਗ ਦੇ ਵਿੱਚ ਤੁਸੀਂ ਪੰਜਾਬ ਸਰਕਾਰ ਦੇ ਖਿਲਾਫ ਵੱਡਾ ਮੁਹਿੰਮ ਜਿਹੜਾ ਆਗਾਜ਼ ਕਰੋ। ਅੱਜ ਜਿਹੜੇ ਬਾਦਲ ਸਰਕਾਰ ਨੇ ਆਰਐਸ ਨਾਲ ਮਿਲ ਕੇ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਸਾਨੂੰ ਭਜਾਉਣਾ ਚਾਹੁੰਦੇ ਅਸੀਂ ਉਸ ਦੇ ਵਿਰੁੱਧ ਗ੍ਰਿਫਤਾਰੀ ਦੇਣ ਚੱਲੇ ਹਾਂ। ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲੇਗਾ ਲਗਾਤਾਰ ਇਹ ਗ੍ਰਿਫਤਾਰੀਆਂ ਦਿੰਦੇ ਰਹਾਂਗੇ। ਕੱਲ ਬਹਿਬਲ ਕਲਾਂ ਕੇਸ ਦੀ ਜੱਜਮੈਂਟ ਹੈ, ਜਿਹੜੀ ਜੱਜਮੈਂਟ ਆਈ ਕੋਟਕਪੂਰਾ ਦੀ ਆਈ ਹੈ। ਅਸੀਂ ਬਹਿਬਲ ਕਲਾਂ ਜੱਜ ਦੀ ਜੱਜਮੈਂਟ ਦੇ ਜਿਹੜੇ ਜੱਜ ਕੱਲ ਜਸਟਿਸ ਕੱਲ ਜਿਹੜੇ ਜੱਜਸ ਦੇ ਕੋਲ ਬਹਿਬਲ ਕਲਾਂ ਕੇਸ ਲੱਗਿਆ ਹੋਇਆ ਹੈ, ਅਸੀਂ ਉਹਨਾਂ ਨੂੰ ਵੀ ਸੁਚੇਤ ਕਰਨਾ ਚਾਹੁੰਦੇ ਹਾਂ ਕਿ ਉਹ ਪਹਿਲੇ ਵਾਲੇ ਜੱਜ ਦੀ ਗਲਤੀ ਨਾ ਦੁਹਰਾਉਣ। ਗ੍ਰਿਫਤਾਰੀਆਂ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਤੇ ਮਗਰ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਆਗੂ ਆ ਉਹਨਾਂ ਨੂੰ ਬੱਸਾਂ ਦੇ ਵਿੱਚ ਬਿਠਾਇਆ ਜਾ ਰਿਹਾ, ਗ੍ਰਿਫਤਾਰੀਆਂ ਦਿੱਤੀਆਂ ਜਾ ਰਹੀਆਂ ਤੇ ਸਿੱਖ ਸੰਗਤ ਆ ਜਿਹੜੀ ਉਹ ਵੀ ਉਹਨਾਂ ਨੂੰ ਵੀ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਪੁਲਿਸ ਅਧਿਕਾਰੀ ਆ ਜਿਹੜੇ ਉਹ ਨਾਲ ਆ ਰਹੇ ਨੇ ਤੇ ਨਾਰਿਆਂ ਤੇ ਜਕਾਰਿਆਂ ਦੇ ਨਾਲ ਆ ਜਿਹੜਾ ਉਹ ਗ੍ਰਿਫਤਾਰੀਆਂ ਦਿੱਤੀਆਂ ਜਾ ਰਹੀਆਂ। ਤੁਸੀਂ ਮੇਰੇ ਸਾਹਮਣੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜੀਆਂ ਤੁਹਾਡੇ ਤੱਕ ਅਸੀਂ ਪਹੁੰਚਾ ਰਹੇ ਹਾਂ, ਜਿਹੜੀਆਂ ਸਿੱਖ ਸੰਗਤਾਂ ਵੱਲੋਂ ਬਹਿਬਲ ਕਲਾਂ ਗੋਲੀकांड ਦਾ ਇਨਸਾਫ ਲੈਣ ਲਈ ਤੇ ਇੰਡੀਅਨ ਜੁਡੀਸ਼ਰੀ ਦੇ ਵਿਰੁੱਧ ਇੰਡੀਅਨ ਸਟੇਟ ਦੇ ਵਿਰੁੱਧ ਜਿਹੜਾ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਪੁਲਿਸ ਦੀਆਂ ਰੋਕਾਂ ਤੋਂ ਬਾਅਦ ਗ੍ਰਿਫਤਾਰੀਆਂ ਦੇਣ ਦਾ ਫੈਸਲਾ ਜਿਹੜਾ ਕੀਤਾ ਗਿਆ ਕਿ ਜੇਲ੍ਹਾਂ ਦੇ ਵਿੱਚੋਂ ਆਪਣਾ ਵਿਰੋਧ ਹੈ ਜਿਹੜਾ ਉਹ ਦਰਜ ਕਰਾਇਆ ਜਾਵੇਗਾ। ਕਰਨ ਸਿੰਘ ਜੀ ਕਾਨ ਸਿੰਘ ਵਾਲਾ ਚਲੋ ਕਰ ਸਕਦੇ ਮਾਰ ਲੈ ਪਾਣੀ ਵਾਲੇ ਬੁਛਾੜਾ ਮਾਰੇ। ਅਸੀਂ ਕਿਹੜਾ ਭੱਜਣ ਲੱਗੇ ਇੱਥੋਂ ਜੇ ਇੱਕ ਵਾਰੀ ਇਹਨਾਂ ਦੀਆਂ ਪਾਣੀਆਂ ਬੁਛਾੜਾ ਖਾਣੀਆਂ ਨੇਗੀਆਂ। ਇਹ ਸਰਕਾਰਾਂ ਦੀ ਨੀਤੀ ਹੈ ਨਾ ਜਿਹੜੀ ਇਹ ਬੜੀ ਮਾੜੀ ਹੋਈ ਵੀ ਹੈ। ਦੇਖ ਸਕਦੇ ਹੋ ਕਿ ਧੱਕੇ ਨਾਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ। ਜਿਨ੍ਹਾਂ ਨੇ ਹਾਈ ਕੋਰਟ ਜਾਣ ਬਾਰੇ ਗੱਲ ਕੀਤੀ ਸੀ ਉਹ ਕਹਿੰਦੇ ਸੀ ਕਿ ਅਸੀਂ ਆਪਦੀ ਆਪ ਗ੍ਰਿਫਤਾਰ ਨਹੀਂ ਦੇਵਾਂਗੇ, ਅਸੀਂ ਹਾਈ ਕੋਰਟ ਵੱਲ ਵਧਾਂਗੇ। ਧੱਕੇ ਨਾਲ ਜੇ ਗ੍ਰਿਫਤਾਰੀ ਆ ਉਹਨਾਂ ਨੂੰ ਕੀਤਾ ਜਾਂਦਾ ਤਾਂ ਉਹ ਕਰ ਲੈਣ। ਤਾਂ ਹੁਣ ਪੁਲਿਸ ਆ ਜਿਹੜੀ ਧੱਕੇ ਨਾਲ ਉਹਨਾਂ ਨੂੰ ਬੱਸ 'ਚ ਬਿਠਾਉਣ ਦੀ ਕੋਸ਼ਿਸ਼ ਕਰ ਰਹੀ ਆ, ਧੱਕਾ ਮੁੱਕੀ ਆ ਜਿਹੜੀ ਉਹ ਕੀਤੀ ਜਾ ਰਹੀ ਆ। ਚੰਡੀਗੜ੍ਹ ਦੀ ਪੁਲਿਸ ਮੁਰਦਾਬਾਦ, ਸਿੱਖਾਂ ਨੂੰ ਇਨਸਾਫ ਦਿਓ।